ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਪਾਈਦਾ ਚਾਨਣਾ ਅਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਖਾਸ ਤੌਰ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਆਪਾਂ ਵਰਲਡ ਲੈਵਲ ਦੀ ਤੇ ਲੈਨੇ ਆ। ਉਧਰ ਅਰਬ ਦੇਸ਼ਾਂ ਦੇ ਵਿੱਚ ਫਸੇ ਹੋਏ ਪੰਜਾਬੀਆਂ ਲਈ ਸਰਕਾਰ ਅੱਗੇ ਆਈ ਹੈ ਜਾਂ ਨਹੀਂ, ਪਾਇਓ ਜ਼ਰਾ ਚਾਨਣਾ। ਕਿਉਂਕਿ ਇਸ ਵੀਕਐਂਡ ਤੇ ਜਿੰਨਾ ਕੁ ਬਿਜੀ ਰਿਹਾ ਸਾਰਾ ਮਾਹੌਲ ਤਾਣਾ ਬਾਣਾ, ਜਿੰਨੀਆਂ ਖਬਰਾਂ ਆ ਰਹੀਆਂ ਸੀ ਕਿ ਭਾਈ ਉੱਥੇ ਐ ਹੋ ਗਿਆ, ਮਿਡਲ ਈਸਟ ਦੇ ਵਿੱਚ ਇੱਥੇ ਹਮਲਾ ਹੋ ਗਿਆ, ਇੱਥੇ ਧਮਾਕਾ ਹੋ ਗਿਆ, ਉੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਨੇ ਉਸ ਜਗ੍ਹਾ ਦੇ ਉੱਪਰ, ਤੇ ਫਿਕਰ ਤਾਂ ਪੰਜਾਬੀਆਂ ਨੂੰ ਫਿਰ ਹੋਣਾ ਸੀ। ਬਿਲਕੁਲ ਕੌਮਾਂਤਰੀ ਖਬਰ ਤੋਂ ਜੇ ਸ਼ੁਰੂਆਤ ਤੇ ਕੌਮਾਂਤਰੀ ਅਪਡੇਟ ਜੇ ਆਪਾਂ ਲਈਏ ਤਾਂ ਸਪੇਨ ਨੇ ਅਮਰੀਕਾ ਨੂੰ ਫੌਜੀ ਅੱਡਾ ਇਸਤੇਮਾਲ ਕਰਨ ਤੋਂ ਰੋਕਿਆ। ਫਿਲਹਾਲ ਵੱਡੀ ਖਬਰ ਆ ਰਹੀ ਸੀਗੀ, ਮੈਂ ਪੜ੍ਹਦਾ ਪਿਆ ਸੀ ਕਿ ਸਪੈਨਿਸ਼ ਮਿਨਿਸਟਰ ਬੋਲੇ ਕਿ ਇਰਾਨ ਦੇ ਖਿਲਾਫ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਤੇ 15 ਅਮਰੀਕੀ ਜਹਾਜ਼ ਵਾਪਸ ਪਰਤੇ। ਐਸੀ ਖਬਰ ਚੱਲ ਰਹੀ ਆ। ਪਰ ਜੇ ਤੁਸੀਂ ਇੱਕ ਹੋਰ ਕੌਮਾਂਤਰੀ ਖਬਰ ਵੇਖੋਗੇ, ਵੈਸੇ ਤੇ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਫਸਿਆ ਪਿਆ, ਪਰ ਫਿਰ ਵੀ ਅੱਜ ਪਾਕਿਸਤਾਨੀ ਸੰਸਦ ਦੇ ਵਿੱਚ ਖਾਮਨੀ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਇਧਰ ਮੋਦੀ ਨੇ ਬਹਿਰੀਨ ਦੇ ਕਿੰਗ ਤੇ ਸਾਊਦੀ ਦੇ ਪ੍ਰਿੰਸ ਉਹਨਾਂ ਦੇ ਨਾਲ ਗੱਲ ਕੀਤੀ ਹੈ। ਇੱਕ ਇੰਡੀਅਨ ਦੀ ਡੈਥ ਹੋ ਗਈ ਹੈ, ਇਹ ਵੀ ਇੱਕ ਵੱਡੀ ਖਬਰ ਆ ਰਹੀ ਹੈ। ਵੱਡੀ ਖਬਰ ਆ ਰਹੀ ਹੈ ਕਿ ਇੱਕ ਇੰਡੀਅਨ ਮਾਰਿਆ ਗਿਆ, ਸ਼ਾਇਦ ਓਮਾਨ ਦੇ ਵਿੱਚ। ਫਿਲਹਾਲ ਜੰਮੂ ਕਸ਼ਮੀਰ ਦੇ ਵਿੱਚ ਵੀ ਕੁਝ ਤੁਹਾਨੂੰ ਪਤਾ ਹੀ ਹੈ ਵਿਰੋਧ ਹੋਏ ਸਨ ਖਾਮਨੇਈ ਦੀ ਹੱਤਿਆ ਤੋਂ ਬਾਅਦ, ਤੇ ਅਖੀਰ ਇੱਥੇ ਕੁਝ ਇਲਾਕਿਆਂ ਦੇ ਵਿੱਚ ਪਾਬੰਦੀ ਜਿਹੜੀ ਆ ਉਹ ਲਾਈ ਗਈ ਆ। ਇਹ ਕੱਲ ਤੱਕ ਵੀ ਪਾਬੰਦੀ ਸ਼ਾਇਦ ਜਾਰੀ ਰਹੇਗੀ। ਬੰਗਲੁਰੂ 에ਅਰਪੋਰਟ ਤੋਂ ਅੱਜ 72 ਫਲਾਈਟਾਂ ਜਿਹੜੀਆਂ ਨੇ ਉਹ ਕੈਂਸਲ ਹੋਈਆਂ। ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਜ਼ਿਆਦਾ ਲੋਕ ਜਿਹੜੇ ਆ ਉਹ ਫਸੇ ਆ ਜਾਂ ਖੱਜਲ ਹੋ ਰਹੇ ਆ। ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਇਸ ਵੇਲੇ ਕਿਉਂਕਿ ਚੀਫ ਮਿਨਿਸਟਰ ਤੇ ਹੈਗੇ ਹੀ ਨਹੀਂ, ਚੀਫ ਮਿਨਿਸਟਰ ਤੇ ਗਏ ਨੇ ਇਲਾਜ ਕਰਵਾਉਣ, ਉੱਥੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਇਲਾਜ ਚੱਲਦਾ। ਤਾਂ ਹੁਣ ਕੀ ਆ ਕਿ ਉੱਥੋਂ ਹੀ ਸਰਕਾਰ ਚੱਲ ਰਹੀ ਆ, ਬੰਗਲੁਰੂ ਤੋਂ ਹੀ। ਜੀ ਦੱਸਦੇ ਕਿ ਸਪੈਸ਼ਲ ਹੈਲਪਲਾਈਨ ਨੰਬਰ, WhatsApp ਨੰਬਰ ਜਿਹੜੇ ਆ ਉਹ ਜਾਰੀ ਕਰ ਦਿੱਤੇ। ਬਸ ਆਹੀ ਹੁੰਦਾ, ਹੋਰ ਇਹਨਾਂ ਨੇ ਕੀ ਕਰਨਾ ਹੁੰਦਾ। ਜੀ ਵਿਦੇਸ਼ ਮੰਤਰਾਲੇ ਦੇ ਨਾਲ ਜੀ ਅਸੀਂ ਸੰਪਰਕ ਦੇ ਵਿੱਚ ਆ, ਹੋਰ ਇਹ ਤੋਂ ਵੱਧ ਕੁਝ ਕਰ ਹੀ ਨਹੀਂ ਸਕਦੇ। ਫੋਨ ਨੰਬਰ ਹੈਗਾ ਜੇ 0172 62 60 042। ਫਿਰ ਫੋਨ ਨੰਬਰ ਹੈ 0172 62 60 043। WhatsApp ਹੈਗਾ 94787 79112। ਤੁਸੀਂ ਕਰਕੇ ਦੇਖ ਲੈਣਾ ਕਿ ਭਾਈ ਕਿੰਨੀ ਕੁ ਸਹਾਇਤਾ ਮਿਲਦੀ ਹੈ। ਤਾਂ ਬਹਰਹਾਲ ਪੰਜਾਬ ਨੇ ਸਿਰਫ ਅਈਓ ਕੀਤਾ ਹੈ ਕਿ 2 ਹੈਲਪਲਾਈਨ ਜਾਰੀ ਕਰ ਦਿੱਤੀਆਂ ਨੇ ਕੁੱਲ ਮਿਲਾ ਕੇ ਹੁਣ ਤੱਕ। ਤੁਸੀਂ ਪੁੱਛਿਆ ਕਿ ਪੰਜਾਬ ਸਰਕਾਰ ਨੇ ਕੀ ਕੀਤਾ ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਧਰੋਂ 2-3 ਸਟੇਟਮੈਂਟਾਂ ਆ ਗਈਆਂ ਹੋਣਗੀਆਂ, ਉਧਰੋਂ 2-3 ਨੰਬਰ ਆ ਗਏ ਹੋਣੇ ਆ ਬਸ। ਜੀ ਪਰ ਇਹ ਤੇ ਵੈਸੇ ਜੇ ਤੁਸੀਂ ਵੇਖੋਗੇ ਤੇ ਨਰਿੰਦਰ ਮੋਦੀ ਹੋਰਾਂ ਵਾਸਤੇ ਵੀ ਬੜਾ ਵੱਡਾ ਚੈਲੰਜ ਬਣ ਜਾਏਗਾ। ਜੀ ਇਹ ਜੰਗ ਜਿਹੜਾ ਹੈ, ਇਹ ਜੰਗ ਜਿਸ ਤਰ੍ਹਾਂ ਸ਼ੁਰੂ ਹੋਇਆ ਇਹਦਾ ਅਸਾਰ ਨਹੀਂ ਹੈਗਾ ਛੇਤੀ ਮੁੱਕਣ ਦਾ। ਬਿਲਕੁਲ ਆਪਾਂ ਤੇ ਯੂਕਰੇਨ ਰਸ਼ੀਆ ਦਾ ਦੇਖਿਆ ਨਾ, ਕਿੱਥੋਂ ਤੱਕ ਚਲਾ ਗਿਆ ਮਾਮਲਾ।
ਹਾਲਾਂਕਿ ਅਮਰੀਕਾ ਵਾਲੇ ਕਹਿੰਦੇ ਨੇ ਇਦਾਂ ਕਰ ਦਿਆਂਗੇ ਉਦਾਂ ਕਰ ਦਿਆਂਗੇ, ਪਰ ਰਜ਼ੀਮ ਤੁਸੀਂ ਦੇਖੋ ਖਾਮਨੇਈ ਦੀ ਮੌਤ ਤੋਂ ਬਾਅਦ ਤੁਰੰਤ ਉਹਨਾਂ ਦਾ ਸ਼ਾਸਕ ਆ ਗਿਆ। ਬਿਲਕੁਲ ਹੁਣ ਇਸ ਤੋਂ ਬਾਅਦ ਕੀ ਆ ਕਿ ਉਹਨਾਂ ਦਾ ਜਿਹੜਾ ਢਾਂਚਾ ਜੋ ਖਾਮਨੇਈ ਹੁਰਾਂ ਨੇ ਸਟਰਕਚਰ ਬਣਾਇਆ ਹੈ, ਉਹਦੇ ਵਿੱਚ ਤੁਸੀਂ ਜੇ ਬਰੀਕੀ ਦੇ ਨਾਲ ਉਹਨੂੰ ਪੜੋਗੇ ਨਾ, ਜੀ। ਰਜ਼ੀਮ ਬਦਲਣਾ ਬਹੁਤ ਔਖਾ ਹੈ ਜੀ, ਬਹੁਤ ਔਖਾ ਹੈ। ਉਥੇ ਨਾ ਤੇ ਹੂੰ, ਇਕੱਲਾ ਬੰਦਾ ਤਾਨਾਸ਼ਾਹ ਬਣ ਸਕਦਾ ਹੈ, ਠੀਕ ਹੈ ਨਾ ਜੀ, ਸਿਸਟਮ ਹੀ ਕੁਛ ਇਸ ਕਿਸਮ ਦਾ ਹੈ, ਤੇ ਨਾ ਹੀ ਛੇਤੀ ਕੀਤਾ ਕੋਈ ਰਜੀਮ ਬਦਲਾ ਸਕਦਾ ਹੈ। ਤਾਂ ਇਸ ਕਰਕੇ ਜੇ ਰਜੀਮ ਬਦਲਣ ਦਾ ਮਸਲਾ ਹੈ ਤੇ ਇਹ ਤੇ ਬਹੁਤ ਲੰਮਾ ਜਾ ਸਕਦਾ ਹੈ, ਪਰ ਜੇ ਲੰਮਾ ਜਾਏਗਾ ਤੇ ਇਹਦਾ ਅਸਰ ਬੜਾ ਵਿਆਪਕ ਪੈਣ ਵਾਲਾ। ਜੇ ਬਿਲਕੁਲ, ਆਪਾਂ ਬਿਲਕੁਲ। ਦੇਖੀਏ ਤੇਲ ਦੀਆਂ ਕੀਮਤਾਂ ਤੇ ਪਹਿਲੇ ਦਿਨ ਹੀ ਵੱਧ ਗਈਆਂ, ਮਾਰਕੀਟ ਕ੍ਰੈਸ਼ ਹੋ ਗਿਆ। ਇਸ ਤੋਂ ਬਾਅਦ ਤੁਸੀਂ ਵੇਖੋ ਕਿ ਪੂਰੀ ਦੁਨੀਆ ਦੇ ਵਿੱਚ ਹਫੜਾ ਦਫੜੀ, ਪੰਜਾਬ ਦਾ ਕਾਰੋਬਾਰੀ ਵੀ ਪ੍ਰਭਾਵਿਤ ਹੋਏਗਾ ਜਿਸਨੇ ਐਕਸਪੋਰਟ ਕਰਨਾ ਹੈ ਜਾਂ ਇੰਪੋਰਟ ਕਰਨਾ ਹੈ। ਕਿਉਂ? ਕਿਉਂਕਿ ਰਿਸਕ ਫੈਕਟਰ ਦੇ ਚਲਦੇ ਆ ਬੀਮਿਆਂ ਦੇ ਪ੍ਰੀਮੀਅਮ ਵੱਧ ਜਾਣਗੇ ਸ਼ਿਪਾਂ ਦੇ। ਬਿਲਕੁਲ ਜੇ ਸਟ੍ਰੇਟ ਆਫ ਹਾਰਮੋਜ਼ ਬੰਦ ਹੋ ਜਾਂਦਾ ਹੈ ਪੂਰਨ ਤੌਰ ਤੇ, ਤਾਂ ਪੂਰੀ ਦੁਨੀਆ ਦਾ ਵਪਾਰ ਪ੍ਰਭਾਵਿਤ ਹੋਏਗਾ, ਖਾਸ ਤੌਰ ਤੇ ਤੇਲ ਦਾ ਵਪਾਰ। ਤਾਂ ਜੀ। ਕਹਿਣ ਦਾ ਮਤਲਬ ਇਹ ਹੈ ਕਿ ਹਾਲੇ ਤੇ ਸ਼ੁਰੂ ਹੋਇਆ ਕੰਮ, ਤੇ ਬਸ ਹੂੰ, ਜੇ ਅਸੀਂ ਆ ਨੰਬਰ ਦੇ ਕੇ ਸਾਰ ਦਿੱਤਾ ਤੇ ਇਹ ਤੇ ਫਿਰ ਨੰਬਰ ਬਣਾਉਣ ਵਾਲੀ ਗੇਮ ਹੁੰਦੀ ਆ ਕਿ ਹਾਂਜੀ ਮੈਂ ਆਹ ਕਰ ਦਿੱਤਾ, ਮੈਂ ਵਾਹ ਕਰ ਦਿੱਤਾ। ਜ਼ਰੂਰਤ ਇਸ ਬਿਲਕੁਲ। ਗੱਲ ਦੀ ਆ ਕਿ ਇੰਡੀਆ ਜਿਹੜਾ ਹੈ ਨਾ, ਵੈਸੇ ਤੇ ਤੁਸੀਂ ਵੇਖੋ ਨਰਿੰਦਰ ਮੋਦੀ ਦੇ ਵਿਜ਼ਿਟ ਤੇ ਸ਼ਾਇਦ ਆਪਾਂ ਗੱਲ ਕੀਤੀ ਸੀ ਗੁਰਪ੍ਰੀਤ, ਮੈਂ ਅਈਓ ਹੀ ਕਹਿ ਰਿਹਾ ਸੀਗਾ ਉੱਥੇ ਉਸ ਵੇਲੇ ਕਿ ਇੱਕ ਪਾਸੇ ਤੇ ਜੰਗ ਉੱਥੇ ਲੱਗਣ ਵਾਲੀ ਆ, ਇੰਡੀਆ ਦਾ ਪ੍ਰਾਈਮ ਮਿਨਿਸਟਰ ਉੱਥੇ ਕੀ ਕਰ ਰਿਹਾ ਜੀ? ਜੀ। ਇਹ ਉੱਥੋਂ ਨਿਕਲੇ ਨੇ, ਜੰਗ ਲੱਗ ਜਾਂਦਾ ਹੈ। ਹੂੰ, ਕੁਝ ਪੱਤਰਕਾਰ ਜਿਹੜੇ ਮौज ਮਸਤੀ ਕਰਨ ਜਾਂਦੇ ਆ ਉਹ ਵੀ ਉੱਥੇ ਫਸ ਗਏ, ਜੀ। ਉਹ ਵੀ ਫਸ ਗਏ। ਤੁਸੀਂ ਵੇਖੋ ਕਿ ਭਾਈ ਬਹੁਤ ਸਾਰੇ ਆਮ ਘੁੰਮਣ ਵਾਲੇ ਸ਼ਹਿਰੀ ਫਸੇ ਹੋਏ ਆ, ਤੇ ਜੇ ਕੱਲ ਨੂੰ ਕਾਮੇ ਕੱਢਣੇ ਪਏ ਅਰਬ ਦੇਸ਼ਾਂ ਦੇ ਵਿੱਚੋਂ, ਬੜਾ ਔਖਾ ਹੋ ਜਾਣਾ ਹੈ। ਜੀ। ਉਹਦੇ ਤੇ ਬਾਅਦ ਚ ਬਿਲਕੁਲ। ਫਿਲਮ ਵੀ ਬਣੀ ਆ, ਅਸੀਂ ਉਦੋਂ ਸਕੂਲਾਂ ਚ ਹੁੰਦੇ ਸਾਂ ਜਦੋਂ ਖਾੜੀ ਜੰਗ ਲੱਗਾ, ਸ਼ਾਇਦ ਤੁਹਾਨੂੰ ਸੰਭਾਲਾ ਨਾ ਹੋਵੇ ਕਿ ਭਾਈ ਉਸ ਵੇਲੇ ਬਹੁਤ ਵੱਡੇ ਪੱਧਰ ਤੇ 에ਅਰਲਿਫਟ ਕੀਤੇ ਗਏ ਸਨ। ਅਕਸ਼ੇ ਕੁਮਾਰ ਨੇ ਬਾਅਦ ਚ ਉਹਦੇ ਤੇ ਫਿਲਮ ਵੀ ਬਣਾਈ ਹੈ ਉਸ ਜੀ। ਆਪਰੇਸ਼ਨ ਤੇ। ਤਾਂ ਉਸ ਵੇਲੇ ਦੀ ਗਵਰਨਮੈਂਟ ਨੇ ਤਾਂ ਅਜਿਹਾ ਕਰ ਲਿਆ ਸੀ ਕਿ ਨਰਿੰਦਰ ਮੋਦੀ ਇਹ ਦਮਖਮ ਰੱਖਦੇ ਆ, ਇਹ ਵੇਖਣ ਯੋਗ ਗੱਲ ਹੋਏਗੀ ਹੁਣ। ਤੋਂ ਬਹਰਹਾਲ ਚਿੰਤਾਵਾਂ ਕਈ ਪ੍ਰਕਾਰ ਦੀਆਂ ਨੇ, ਮਹਿੰਗਾਈ ਵਧਣ ਦੀ, ਜੰਗ ਵਧਣ ਦੀ, ਤੇ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਬੰਦੇ ਉੱਥੇ ਕਿਰਤੀ ਨੇ ਜਾਂ ਜਿਹੜੇ ਵਪਾਰੀ ਨੇ, ਉਹਨਾਂ ਸਾਰਿਆਂ ਦੇ ਇੰਟਰਸਟ ਤੇ ਸਾਰਿਆਂ ਦੀ ਜਾਨ ਮਾਲ ਦੀ ਚਿੰਤਾ ਜਿਹੜੀ ਹੈ ਨਾ, ਉਹ ਇਸ ਵੇਲੇ ਚਰਚਾ ਦੇ ਵਿੱਚ ਹੀ ਆ ਕਿ ਕੀ ਬਣੂ ਕੀ ਨਹੀਂ ਬਣੂ। ਹੂੰ, ਜੀ। ਬਿਲਕੁਲ, ਬਿਲਕੁਲ ਚਿੰਤਾ ਦਾ ਵਿਸ਼ਾ ਤਾਂ ਇਹ ਬਹੁਤ ਵੱਡਾ ਹੈ। ਅੱਗੇ ਵਧੀਏ ਤਾਂ ਉੱਧਰ ਗੁਰਦਾਸਪੁਰ ਦੇ ਵਿੱਚ ਐਨਕਾਊਂਟਰ ਦਾ ਕੋਰਟ ਤੋਂ ਆਦੇਸ਼ ਆਇਆ, ਜਿਹੜਾ ਐਨਕਾਊਂਟਰ ਰਣਜੀਤ ਦਾ ਹੋਇਆ ਸੀ 2 ਪੁਲਿਸ ਮੁਲਾਜ਼ਮਾਂ ਦੇ ਮਾਮਲੇ ਦੇ ਵਿੱਚ। ਵੈਸੇ ਕੱਲ੍ਹ ਉੱਥੇ ਭਰਵਾਂ ਇਕੱਠ ਵੀ ਹੋਇਆ ਸੀ, ਇਸ ਨੂੰ ਨਿੰਦਣ ਦੇ ਲਈ ਕਾਫ਼ੀ ਲੋਕ ਉੱਥੇ ਇਕੱਠੇ ਹੋਏ ਸੀ। ਹੁਣ ਅਦਾਲਤ ਕੀ ਕਹਿ ਰਹੀ ਹੈ ਜੀ, ਕਿਹੋ ਜਿਹੇ ਆਦੇਸ਼ ਨੇ? ਦੇਖੋ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੀ ਆ, ਉੱਥੇ ਵੀ ਰਾਈਟ ਵਿੰਗ ਲੈਫਟ ਵਿੰਗ ਚੱਲ ਜਾਂਦਾ ਕਈ ਵਾਰ। ਮੈਂ ਦੇਖ ਰਿਹਾ ਸੀਗਾ ਦੇਰ ਰਾਤ ਕਹਿੰਦੇ ਕਿ ਧਰਨਾ ਪੁੱਟ ਲਿਆ ਗਿਆ, ਪਹਿਲਾਂ ਤੇ ਪੱਕਾ ਧਰਨਾ ਲਾਉਣ ਦਾ ਫੈਸਲਾ ਕੀਤਾ। ਉਹ ਜਿਹੜੀ ਤੁਹਾਨੂੰ ਪਤਾ ਇੱਕ ਸੱਜ ਪਿਛਾਕੜੀ ਧਿਰ ਹੁੰਦੀ ਹੈ, ਇੱਕ ਖੱਬੇ ਪਿਛਾਕੜੀ ਹੁੰਦੀ ਆ, ਤੇ ਬਿਲਕੁਲ। ਉਹ ਕਾਮਰੇਡਾਂ ਤੇ ਹਮਲੇ ਕਰ ਰਹੇ ਨੇ, ਤੇ ਕੁਝ ਉਹਨਾਂ ਨੂੰ ਨਿੰਦ ਰਹੇ ਆ, ਕੁਝ ਉਹਨਾਂ ਨੂੰ ਸਲਾਹ ਰਹੇ, ਮਤਲਬ ਕਿ ਉਹ ਕੰਮ ਚੱਲ ਪੈਂਦਾ ਨਾ, ਉਹ ਵੀ ਹੈ। ਹੂੰ, ਪਰ ਗੱਲ ਇਹ ਆ ਕਿ ਇਸ ਐਨਕਾਊਂਟਰ ਤੇ ਸਵਾਲ ਤੇ ਸ਼ੁਰੂ ਤੋਂ ਹੀ ਆ ਗੁਰਪ੍ਰੀਤ ਜੀ, ਇੱਥੇ ਸਭ ਤੋਂ ਵੱਡਾ ਮਾਮਲਾ ਤੇ ਇਹ ਬਣ ਪਿਆ ਹੈ ਕਿ ਕੀ ਪੁਲਿਸ ਦਾ ਹੀ ਨਿਆਂ ਨਹੀਂ ਕਰ ਪਾਊਗੀ। ਜੀ। ਸਭ ਤੋਂ ਵੱਡੀ ਗੱਲ ਵੇਖਣ ਵਾਲੀ ਹੈ। ਚਲੋ ਦੇਖੋ ਧਰਨਿਆਂ ਦੇ ਵਿੱਚ ਕੀ ਹੁੰਦਾ ਹੈ ਕਿ ਮੰਗਾਂ ਹੁੰਦੀਆਂ ਨੇ, ਜੀ। ਹੋਰ ਕੋਈ ਪ੍ਰੋਟੈਸਟ ਖੰਡ ਖਾਂਦਾ ਤੇ ਕਰਦਾ ਨਹੀਂ ਹੈ। ਤਾਂ ਜੀ। ਮੰਗਾਂ ਕੀ ਆ ਕਿ ਪੀਜੀਆਈ ਤੋਂ ਭਾਈ ਤੁਸੀਂ ਪੋਸਟਮਾਰਟਮ ਕਰਵਾਓ, ਜੀ। ਪੁਲਿਸ ਵਾਲਿਆਂ ਤੇ ਮੁਕੱਦਮਾ ਦਰਜ ਕਰੋ, ਜੀ। ਆਹ ਚੀਜ਼ਾਂ ਹੁੰਦੀਆਂ ਨੇ। ਤਾਂ ਹੁਣ ਉਹਦੇ ਚ ਕੀ ਆ ਕਿ ਚਲੋ ਧਰਨਾ ਕਿੱਦਾਂ ਕਿਹੜੇ ਹਾਲਾਤ ਦੇ ਵਿੱਚ ਪੁੱਟਿਆ ਗਿਆ ਮੈਨੂੰ ਨਹੀਂ ਪਤਾ, ਕੌਣ ਜ਼ਿੰਮੇਵਾਰ ਹੈ ਕੌਣ ਨਹੀਂ, ਕਿਉਂਕਿ ਆਪਾਂ ਤੇ ਲੋਕਲ ਪੱਧਰ ਤੇ ਕੋਈ ਰਿਪੋਰਟਿੰਗ ਨਹੀਂ ਕਰਦੇ ਜਾਂ ਗਰਾਊਂਡ ਜ਼ੀਰੋ ਤੇ ਨਹੀਂ ਆ। ਜੀ। ਅੰਤਰਖਤ ਤੇ ਕੀ ਆ ਮੈਨੂੰ ਨਹੀਂ ਪਤਾ, ਪਰ ਜੋ ਗੱਲਾਂ ਔਨ ਦਾ ਰਿਕਾਰਡ ਆ, ਮੈਂ ਤੇ ਉਹ ਸਮਝਦਾ ਸਭ ਤੋਂ ਵੱਡੀ ਗੱਲ ਕਿ ਇਹ ਮੁੱਦਾ ਵੀ ਉੱਠਣਾ ਚਾਹੀਦਾ ਹੈ ਕਿ ਕੀ ਪੁਲਿਸ ਮਾਰੇ ਗਏ ਪੁਲਿਸ ਕਰਮੀਆਂ ਦਾ ਨਿਆਂ ਨਹੀਂ ਹੋਣ ਦੇਣਾ ਚਾਹੁੰਦੀ। ਜੀ। ਮਸਲਨ ਕਿ ਐਫ ਆਈ ਆਰ ਦੇ ਵਿੱਚ ਜੋ ਇਹਨਾਂ ਨੇ ਕਹਾਣੀ ਦਰਜ ਕੀਤੀ ਆ, ਉਹਦੇ ਵਿੱਚ ਤੇ ਇਹਨਾਂ ਨੇ ਕਿਹਾ ਕਿ ਪੁਲਿਸ ਪਾਰਟੀ ਸਭ ਤੋਂ ਪਹਿਲਾਂ ਵਕੂਏ ਤੇ ਪਹੁੰਚੀ ਆ ਜਿੱਥੇ ਵਾਕਾ ਹੋਇਆ,
ਪਰ ਜੀ, ਆਪਾਂ ਨੂੰ ਵੀ ਪਤਾ ਹੈ ਕਿ ਸਭ ਤੋਂ ਪਹਿਲਾਂ ਤੇ ਉੱਥੇ ਸਰਪੰਚ ਪਹੁੰਚਿਆ ਸੀ, ਜਿਸ ਨੂੰ ਕਾਲ ਕੀਤੀ ਗਈ ਥਾਣੇ 'ਚ। ਔਰ ਜੀ। ਐਸਾ ਮੰਝਪੁਰ ਸਾਹਿਬ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਹਿ ਰਹੇ, ਉਹ ਤੇ ਜੀ। ਇਹ ਵੀ ਕਹਿ ਰਹੇ ਨੇ ਕਿ ਕਿਤੇ ਵੀ 3 ਪਰਚੇ ਕੀਤੇ ਪੁਲਿਸ ਨੇ, ਰਿਮਾਂਡ ਪੇਪਰ ਹੈ, ਮੀਮੋ ਬਣੇ ਆ, ਕਿਧਰੇ ਵੀ ISI ਦਾ ਜ਼ਿਕਰ ਨਹੀਂ ਕੀਤਾ ਇਹਨਾਂ, ਹਿਸਾਬ ਲਾ ਲਓ। ਹੂੰ, ਤੇ ਜਿਹੜਾ ਮੀਡੀਆ ਹੈ ਉਹ ਭੰਡੀ ਜਾਂਦਾ ਹੈ, ਇਹ ISI ਦੇ ਏਜੰਟ ਸਨ, ਇਹਨਾਂ ਦੇ ਹੈਂਡਲਰ ਬਾਹਰ ਬੈਠੇ ਸਨ। ਭਾਈ ਕਿਉਂ? ਜੇਕਰ ਅਜਿਹਾ ਹੈ ਤਾਂ ਪੁਲਿਸ ISI ਦਾ ਕੋਈ ਲਿੰਕ ਖੰਗਾਲਣ ਵਾਸਤੇ ਉੱਥੇ ਕਿਉਂ ਨਹੀਂ ਦਰਜ ਕਰ ਰਹੀ? ਚਲੋ ਅੱਗੇ ਵਧੀਏ। ਤਾਂ ਬਈ ਸਭ ਤੋਂ ਵੱਡੀ ਗੱਲ ਹੁਣ ਇਸ ਵੇਲੇ ਇਹ ਆ ਕਿ ਮਾਮਲਾ ਕੋਰਟ ਦੇ ਵਿੱਚ ਚਲਾ ਗਿਆ। ਕੋਰਟ ਨੇ ਜੋ ਹੁਕਮ ਦਿੱਤਾ ਹੈ, ਜੋ CJM ਸਾਹਿਬ ਆ, ਉਹਨਾਂ ਨੇ ਆਖਿਆ ਕਿ ਅਦਾਲਤ ਟੈਲੀਕਾਮ ਕੰਪਨੀਆਂ ਨੂੰ CDR ਸੁਰੱਖਿਅਤ ਰੱਖਣ ਦਾ ਹੁਕਮ ਦਿੰਦੀ ਹੈ। ਮਤਲਬ CDR ਕੀ ਹੁੰਦਾ ਹੈ? ਕਾਲ ਡਿਟੇਲ ਰਿਕਾਰਡ। ਯਾਨੀ ਜੀ। ਇਹ ਜਿਹੜਾ ਹੁਕਮ ਹੋਏਗਾ 20 ਫਰਵਰੀ 2026 ਤੋਂ 28 ਫਰਵਰੀ ਯਾਨੀ 8 ਦਿਨਾਂ ਦਾ ਹੋਏਗਾ। ਹਾਲਾਂਕਿ ਇਹਦੇ ਹੂੰ, ਤੇ ਬਹੁਤ ਜ਼ਿਆਦਾ ਜਿਹੜਾ ਹੈ ਨਾ ਉਹ ਵਿਰੋਧ ਜਤਾਇਆ ਪੰਜਾਬ ਪੁਲਿਸ ਨੇ ਕਿ ਇਹਦੇ ਨਾਲ ਜੀ ਅਫਸਰਾਂ ਦੀ ਨਿਜਤਾ ਜਿਹੜੀ ਹੈ ਉਹ ਖਤਰੇ 'ਚ ਪੈ ਜਾਏਗੀ, ਇਨਫਾਰਮਰ ਵਗੈਰਾ ਜਿਹੜੇ ਆ ਉਹਨਾਂ ਦਾ ਲਿੰਕ ਜਿਹੜਾ ਉਹ ਨਿਕਲ ਆਏਗਾ, ਹੋਰ ਇਹਨਾਂ ਦੀਆਂ ਜਿਸ ਤਰ੍ਹਾਂ ਦੀਆਂ ਦਲੀਲਾਂ ਸੀਗੀਆਂ। ਪਰ ਇਹਨਾਂ ਸਾਰਿਆਂ ਨੂੰ ਇੱਕ ਪਾਸੇ ਕਰਦੇ ਆ ਬਈ ਕੋਰਟ ਨੇ ਕਿਹਾ ਕਿ ਨਹੀਂ, ਠੀਕ ਆ, ਇਹਦੇ 'ਚ ਨਿਜਤਾ ਦਾ ਮਾਮਲਾ ਤੇ ਬਣਦਾ ਹੈ, ਪਰੰਤੂ ਆਰਟੀਕਲ 21 ਸਭ ਵਾਸਤੇ ਬਰੋਬਰ ਨਿਆਂ ਦੀ ਵੀ ਤੇ ਗੱਲ ਕਰਦਾ ਹੈ ਨਾ। ਨਿਆਂ ਜੀ। ਵੀ ਤਾਂ ਜ਼ਰੂਰੀ ਆ, ਨਿਜਤਾ ਹੂੰ, ਵੀ ਜੇ ਜ਼ਰੂਰੀ ਹੈ ਤੇ ਨਿਆਂ ਉਸ ਤੋਂ ਵੀ ਜ਼ਰੂਰੀ ਆ। ਹਾਲਾਂਕਿ PGI ਜਾਂ ਏਮਸ ਦੇ ਵਿੱਚੋਂ ਪੋਸਟਮਾਰਟਮ ਦੀ ਜਿਹੜੀ ਮੰਗ ਕੀਤੀ ਗਈ ਸੀਗੀ, ਤਾਂ ਉਹਦੇ 'ਚ ਅਦਾਲਤ ਨੇ ਸਪਸ਼ਟ ਕੀਤਾ ਕਿ ਮੰਗ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦੀ, ਇਹ ਕੇਵਲ ਹਾਈ ਕੋਰਟ ਦਾ ਵਿਸ਼ਾ ਹੈ, ਜੀ। ਹਾਈ ਕੋਰਟ ਦਾ ਵਿਸ਼ਾ ਹੈ। ਤੇ ਇਸ ਲਈ ਉਹਨਾਂ ਨੇ ਕਿਹਾ ਕਿ ਭਾਈ ਉਹ ਹਾਈ ਕੋਰਟ ਹੀ ਕੋਈ ਫੈਸਲਾ ਕਰ ਸਕਦਾ ਹੈ। ਤੇ ਦੂਜੇ ਪਾਸੇ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਡਾਕਟਰਾਂ ਦਾ ਬੋਰਡ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਹੈ ਕਿ ਪੋਸਟਮਾਰਟਮ ਸੰਬੰਧੀ ਪ੍ਰਬੰਧ ਜਿਹੜੇ ਆ ਉਹ ਕਰ ਲਏ ਗਏ ਆ। ਤਾਂ ਯਾਨੀ ਜੋ ਏਮਸ ਜਾਂ PGI ਬਾਰੇ ਆ ਉਹ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਕਰ ਸਕਦਾ, ਪਰ ਅਸੀਂ ਇਹ ਕਰ ਸਕਦੇ ਹਾਂ ਕਿ ਇੱਕ ਬੋਰਡ ਦਾ ਗਠਨ ਕਰਵਾ ਸਕਦੇ ਹਾਂ। ਤਾਂ ਖੈਰ ਇਦਾਂ ਕਹਿ ਲਓ ਕਿ ਜਿਹੜੀ CCTV ਆ ਉਹ ਕਲੈਕਟ ਕਰਨ ਦਾ ਹੁਕਮ ਹੋ ਗਿਆ, ਟੈਲੀਕਾਮ ਕੰਪਨੀਆਂ ਨੂੰ CDR ਸੁਰੱਖਿਅਤ ਰੱਖਣ ਦਾ ਹੁਕਮ ਹੋ ਗਿਆ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ GPS ਜਾਂ ਜਿਹੜੀ ਹੋਰ ਲੋਕੇਸ਼ਨ ਹੁੰਦੀ ਹੈ, ਟਾਵਰ ਲੋਕੇਸ਼ਨ ਵੀ ਆ ਜਾਏਗੀ ਉਹਦੇ ਵਿੱਚ, ਕਿ ਉਹ ਸਾਰੀ ਜਿਹੜੀ ਡਿਟੇਲ ਆ ਉਸ ਨੂੰ ਸੁਰੱਖਿਅਤ ਰੱਖਣ ਦਾ ਹੁਕਮ ਹੋ ਗਿਆ। ਇਹ ਵੱਡਾ ਮਾਮਲਾ ਹੈ, ਜੀ, ਇਹ ਜਿਹੜਾ ਬਿਲਕੁਲ। ਅਦਾਲਤ ਦੇ ਵਿੱਚੋਂ ਫੈਸਲਾ ਆਇਆ ਇਹ ਵੱਡਾ ਮਾਮਲਾ ਹੈ। ਤਾਂ ਇਹਦੇ ਵਿੱਚ ਸਾਫ਼ ਹੋ ਜਾਏਗਾ, ਸਪਸ਼ਟ ਹੋ ਜਾਏਗਾ ਕਿ ਪੁਲਿਸ ਕਿੰਨਾ ਕੁ ਸੱਚ ਬੋਲਦੀ ਹੈ। ਤੇ ਪੁਲਿਸ ਇਹਦੇ 'ਚ ਤੇ ਮਾਸਾ ਮੋਟਾ ਵੀ ਸੱਚ ਬੋਲਦੀ ਨਜ਼ਰ ਨਹੀਂ ਆ ਰਹੀ। ਤੇ ਪਹਿਲੇ ਦਿਨ ਤੋਂ ਹੀ ਮੈਂ ਵੈਸੇ ਯਾਦ ਕਰ ਰਿਹਾ ਸੀਗਾ, ਅਕਾਲੀਆਂ ਦਾ ਬੁਰਾ ਦੌਰ ਵੀ ਜਿਹੜਾ ਨਾ ਉਹ ਗੁਰਦਾਸਪੁਰ ਤੋਂ ਇੱਕ ਨੌਜਵਾਨ ਦੀ ਮੌਤ ਤੋਂ ਸਟਾਰਟ ਹੋਇਆ ਸੀ। ਉਸ ਨੌਜਵਾਨ ਦਾ ਨਾਮ ਸੀਗਾ ਜਸਪਾਲ ਸਿੰਘ। ਹੂੰ, ਠੀਕ ਹੈ ਜੀ, ਜਸਪਾਲ ਸਿੰਘ ਦੀ ਹੱਤਿਆ ਹੋ ਗਈ ਸੀ। ਉਸ ਵੇਲੇ ਵੀ ਸਿੱਖ ਵਿਰੋਧ ਕਰ ਰਹੇ ਸਨ, ਪੁਲਿਸ ਜੀ। ਦੇ ਫਾਇਰ ਦੇ ਨਾਲ ਉਹਦੀ ਮੌਤ ਹੋ ਗਈ ਸੀ। ਅਕਾਲੀ ਬੜੀ ਢੀਠਤਾ ਦੇ ਨਾਲ ਉਸ ਵੇਲੇ ਚੁੱਪ ਕਰ ਗਏ ਜਾਂ ਗੱਲ ਨੂੰ ਟਾਲਣ ਦਾ ਯਤਨ ਕਰਦੇ ਰਹੇ, ਪੁਲਿਸ ਅਫਸਰਾਂ ਨੂੰ ਬਚਾਉਣ ਦਾ ਯਤਨ ਕਰਦੇ ਰਹੇ ਬੜੀ ਜੀ। ਬੇਸ਼ਰਮੀ ਦੇ ਨਾਲ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਸਿੱਖ ਸੈਂਟੀਮੈਂਟ ਐਸਾ ਵਿਰੋਧ ਦੇ ਵਿੱਚ ਚਲਾ ਗਿਆ ਜੋ ਤਾਕਤ ਸੀ ਅਕਾਲੀ, ਤਾਂ ਬੇਅਦਬੀਆਂ ਦੇ ਹੂੰ, ਮਾਮਲੇ 'ਚ ਤੇ ਫਿਰ ਤੁਸੀਂ ਦੇਖਿਆ ਹੀ ਆ ਕਿ ਕੀ ਹਸ਼ਰ ਹੋਇਆ। ਯਾਨੀ ਇਲਾਕਾ ਉਹੀ ਆ, ਜੀ। ਫਿਰ ਉੱਥੇ ਇੱਕ ਸਿੱਖ ਨੌਜਵਾਨ ਦੀ ਮੌਤ ਹੋਈ ਆ। ਹਾਲਾਂਕਿ ਉਹ ਇੱਕ ਵੱਖਰੇ ਪ੍ਰਕਾਰ ਦੀ ਮੌਤ ਸੀ, ਇਹ ਇੱਕ ਵੱਖਰੇ ਪ੍ਰਕਾਰ ਦੀ ਮੌਤ ਆ, ਇਹ ਐਨਕਾਊਂਟਰ ਇੱਕ ਵੱਖਰਾ, ਵੈਸੇ ਹੈ ਤਾਂ ਪੁਲਿਸ ਦੀ ਗੋਲੀ ਦਾ ਹੀ ਮਾਮਲਾ ਹੈ ਨਾ, ਪਰ ਉਹ ਵਿਸ਼ਾ ਹੂੰ, ਹੋਰ ਸੀ, ਉਹ ਪ੍ਰਦਰਸ਼ਨ ਦੇ ਦੌਰਾਨ ਕਤਲ ਹੋਇਆ ਸੀ। ਤੋਂ ਬਹਰਹਾਲ ਉਹੀ ਸਿਚੁਏਸ਼ਨ ਜਿਹੜੀ ਆ ਉਹ ਇੱਕ ਵਾਰੀ ਫੇਰ ਬਣਦੀ ਨਜ਼ਰ ਆ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਸਰਕਾਰ ਆ ਇਹਨੇ ਸਿਲਸਿਲਾ ਟੋਰ ਰੱਖਿਆ ਸੀ, ਆਪਰੇਸ਼ਨ ਪ੍ਰਹਾਰ ਹੈ ਜੀ, ਫਲਾਂ ਆ, ਟਮਕਾ ਹੈ, ਜਿਹੜਾ ਵੀ ਫੜਿਆ ਉਹਨੂੰ ਠੋਕ ਦਿਓ, ਮਾਰ ਦਿਓ, ਏਦਾਂ ਕਰ ਦਿਓ, ਉਦਾਂ ਕਰ ਦਿਓ, ਗੋਲੀ ਕੇ ਬਦਲੇ ਹੋ। ਇਹਨਾਂ ਦਾ ਇੱਕ ਉਹ ਜਿਹੜਾ ਹੈਗਾ MLA, ਮੈਂ ਤੇ ਸਮਝਦਾ ਹੈ ਕਿ ਇਹੋ ਜਿਹੇ ਬੰਦੇ MLA ਬਣ ਜਾਂਦੇ ਆ, ਇਹ ਵੀ ਇੰਡੀਆ ਦੇ ਵਿੱਚ ਕਹਿ ਲਓ ਕਿ ਖੁਸ਼ਕਿਸਮਤੀ ਵਾਲਾ ਹੀ ਸਬੱਬ ਆ।
ਆਖੇ ਜੀ, ਗੋਲੀ ਬਦਲੇ ਤੇ ਗੋਲੀ ਮਿਲੂਗੀ। ਜੇ ਬਿਲਕੁਲ। ਚੁਣਿਆ ਹੋਇਆ ਨੁਮਾਇੰਦਾ ਇਹੋ ਜਿਹੇ ਸਿਧਾਂਤ ਲਾਗੂ ਕਰਵਾਉਣ ਨੂੰ ਫਿਰਦਾ ਹੈ ਤੇ ਫਿਰ ਤੇ ਸਾਡਾ ਰੱਬ ਹੀ ਰਾਖਾ ਹੈ, ਰੱਬ ਹੀ ਰਾਖਾ ਹੈ ਸਾਡਾ। ਤੋ ਕਹਿਣ ਦਾ ਭਾਵ ਇਹੋ ਆ ਕਿ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਜਿਹਨੇ 2 ਸਾਲ ਤੋਂ ਐਨਕਾਊਂਟਰਾਂ ਦਾ ਪੂਰਾ ਖੁੱਲਾ ਖੇਡ ਖੇਡਿਆ, ਇਸ ਐਨਕਾਊਂਟਰ ਦੇ ਵਿੱਚ ਉਹ ਘਿਰ ਗਈ ਆ ਗੁਰਪ੍ਰੀਤ ਜੀ। ਬਿਲਕੁਲ। ਬਿਆਨਾਂ ਵਾਲਾ ਤਾਂ ਸਿਰਾ ਕਰਾਉਂਦੇ ਨੇ ਇਹਨਾਂ ਦੇ ਐਮਐਲਏ। ਇੱਕ ਹੋਰ ਇਹਨਾਂ ਦੇ ਐਮਐਲਏ ਸਾਹਿਬਾਨ ਕਹਿੰਦੇ ਵੀ ਭਾਈ ਦੇਸ਼ ਹਾਲੇ ਆਜ਼ਾਦ ਪੂਰੀ ਤਰ੍ਹਾਂ ਹੋਇਆ ਨਹੀਂ। ਜਦੋਂ ਮੰਤਰੀ 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 ਉਹ ਕਹਿੰਦੇ ਜਦੋਂ ਕੇਜਰੀਵਾਲ ਸਾਹਿਬ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਤਾਂ ਫੇਰ ਆਜ਼ਾਦ ਹੋਣਾ ਹੈ। ਮੈਂ ਕਿਹਾ ਇਹ ਤੇ ਸਾਰੇ ਕੰਗਣਾ ਦੀ ਰੀਸ ਕਰਦੇ ਨੇ। ਨਹੀਂ ਨਹੀਂ, ਮੈਂ ਇੱਕ ਗੱਲ ਹੋਰ ਕਹੀ ਸੀ, ਮੈਂ ਕਿਹਾ ਉਹ ਭਾਵੇਂ ਯੂਐਨ ਦੇ ਵਿੱਚ ਸੈਕਟਰੀ ਕਿਉਂ ਨਾ ਲੱਗ ਜਾਣ ਜਾ ਕੇ, ਤੁਹਾਡਾ ਹਾਲ ਮਰੂਤੀ ਦੀ ਚੈਸੀ ਵਰਗਾ ਰਹਿਣਾ, ਤੁਸੀਂ ਇਹਨਾਂ ਦੇ ਥੱਲੇ ਹੀ ਲੱਗੇ ਰਹੋਗੇ, ਬਿਲਕੁਲ ਤੁਹਾਨੂੰ ਆਜ਼ਾਦੀ ਬਿਲਕੁਲ ਨਹੀਂ ਜੇ ਮਿਲਣੀ। ਜੀ। ਖੈਰ ਇਹ ਦੁਖਦ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਤੁਸੀਂ ਠੀਕ ਹੈ ਪ੍ਰੈਸ ਕਾਨਫਰੰਸ ਕਰਨੀ ਹੈ, ਤੁਸੀਂ ਉਸ 'ਚ ਜਾਂਚ ਦੀ ਮੰਗ ਕਰੋ। ਤੁਹਾਨੂੰ ਲੱਗਦਾ ਹੈ ਕਿ ਸਰਕਾਰੀ ਪੱਖ, ਪੁਲਿਸ ਦਾ ਪੱਖ ਠੀਕ ਹੈ, ਤੁਸੀਂ ਉਹਨਾਂ ਦਾ ਪੱਖ ਲੈਣ ਆਏ ਹੋ। ਪੱਖ ਲੈਣ ਦਾ ਵੀ ਇੱਕ ਤਰੀਕਾ ਹੁੰਦਾ, ਤੁਹਾਨੂੰ ਕੋਈ ਗਲਤ ਨਹੀਂ ਕਹਿੰਦਾ, ਪਰ ਤੁਸੀਂ ਸਿੱਧਾ ਹੀ ਗੋਲੀ ਬਦਲੇ ਗੋਲੀ ਕਹੀ ਜਾਂਦੇ ਹੋ। ਇਹ ਤਾਂ ਜੰਗਲ ਰਾਜ ਤੋਂ ਨਹੀਂ ਵੀ ਅੱਗੇ ਗੁਰਪ੍ਰੀਤ, ਗੱਲ ਲੰਘ ਜਾਂਦੀ। ਮੈਂ ਇੱਥੇ ਵਾਰ-ਵਾਰ ਕਹਿ ਰਿਹਾ ਕਿ ਜੋ ਹੂੰ ਲੋਕ ਇਹ ਗੱਲ ਕਹਿੰਦੇ ਆ ਕਿ ਪੁਲਿਸ ਵਾਲੇ ਬਈ ਬੰਦੇ ਨਹੀਂ ਫਲਾਂ ਟਮਕਾ ਕੇ ਜਿਹੜੇ ਐਨਕਾਊਂਟਰ ਦਾ ਵਿਰੋਧ ਕਰਦੇ ਆ, ਉਹ ਹੂੰ ਪੁਲਿਸ ਦੇ ਕਤਲਾਂ ਨੂੰ ਜਸਟੀਫਾਈ ਕਰਦੇ, ਬਿਲਕੁਲ ਕੋਰਾ ਬਕਵਾਸ ਹੈ। ਹੂੰ ਪੰਜਾਬ ਚੋਂ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਨੇ ਇਹਨਾਂ ਕਤਲਾਂ ਨੂੰ ਜਸਟੀਫਾਈ ਨਹੀਂ ਕੀਤਾ, ਨਹੀਂ ਕੀਤਾ ਨਾ ਹੀ ਇਹਨਾਂ ਬਿਲਕੁਲ। ਨੂੰ ਕਲੀਨ ਚਿੱਟ ਦਿੱਤੀ ਆ ਰਣਜੀਤ ਹੋਰਾਂ ਨੂੰ। ਜੀ ਆਪਾਂ ਕੌਣ ਹੁੰਦੇ ਕਲੀਨ ਚਿੱਟ ਦੇਣ ਵਾਲੇ? ਹੋ ਸਕਦਾ ਮੁਲਜ਼ਮ ਹੋਣ, ਜੀ ਪਰ ਗੋਲੀ ਬਦਲੇ ਗੋਲੀ ਦਾ ਫਾਰਮੂਲਾ ਜੇ ਲਾਗੂ ਕਰੋਗੇ ਤੇ ਫਿਰ ਅਦਾਲਤਾਂ, ਜੱਜ, ਕਾਨੂੰਨ, ਵਕੀਲ, ਦੋਸ਼ ਨਿਰਦੋਸ਼, ਉਹ ਕਿੱਥੇ, ਉਹਦਾ ਤੁੱਕ ਕੀ ਰੱਖੋਗੇ ਤੁਸੀਂ? ਬਿਲਕੁਲ ਫਿਰ ਤਾਂ ਬਿਲਕੁਲ ਫਿਰ ਤੇ ਉਸ ਕੱਲ ਨੂੰ ਕੋਈ ਤੁਹਾਡਾ ਫੜ ਕੇ ਮਾਰ ਦਿੱਤਾ ਜਾਵੇ ਜਿਹੜੇ ਇਹ ਗੱਲ ਕਹਿੰਦੇ ਆ, ਹੂੰ ਤੇ 5 ਸਾਲ ਬਾਅਦ ਤੁਹਾਨੂੰ ਪਤਾ ਲੱਗੇ ਕਿ ਉਹ ਬਦੋਸ਼ ਸੀ, ਕੀ ਕਰੋਗੇ? ਜੀ ਸੋ ਬਿਲਕੁਲ ਇਸ ਬਿਲਕੁਲ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਨਹੀਂ ਹੁੰਦੀਆਂ ਗੁਰਪ੍ਰੀਤ, ਖਾਸ ਤੌਰ ਤੇ ਉਸ ਰਾਜ ਦੇ ਵਿੱਚ, ਉਸ ਮੁਲਕ ਦੇ ਵਿੱਚ ਜਿੱਥੋਂ ਦੀ ਸਿਆਸਤ ਭ੍ਰਿਸ਼ਟ ਹੈ, ਕਰਪਟ ਹੈ ਤੇ ਬਹੁਤ ਨਾ ਅਹਿਲ ਹੈ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਰਾਹੁਲ ਦੇ ਬਿਆਨ ਤੋਂ ਬਾਅਦ ਇੱਧਰ ਕੁਝ ਨੇਤਾ ਬੇਚੈਨ ਨਜ਼ਰ ਆ ਰਹੇ ਨੇ। ਵੈਸੇ ਤਾਂ ਉਹ ਬੇਚੈਨ ਉੱਥੇ ਸਟੇਜ ਤੇ ਬੈਠੇ ਹੀ ਹੋ ਗਏ ਹੋਣਗੇ, ਪਰ ਹੁਣ ਜਦੋਂ ਪੜਚੋਲ ਕਰ ਰਹੇ ਹੋਣਗੇ, ਬੈਠੇ ਬੈਠੇ ਸੋਚ ਰਹੇ ਹੋਣਗੇ ਵੀ ਭਾਈ ਮੈਨੂੰ ਕਿਹਾ ਜਾਂ ਕਿਹਨੂੰ ਕਿਹਾ, ਤਾਂ ਝੁੰਚਲੀ ਜੀ ਤਾਂ ਆਉਂਦੀ ਹੋਊ। 90ਵਾਂ ਜਦੋਂ ਚੜਿਆ ਸੀਗਾ ਤਾਂ ਉਹਦੀ ਸ਼ੁਰੂਆਤ ਹੋਈ ਸੀ ਮਿਊਜ਼ੀਕਲ ਹਿੱਟ ਫਿਲਮਾਂ ਦੇ ਨਾਲ। ਉਹਦੇ ਚ ਸੀ 2 ਤਗੜੀਆਂ ਇੱਕੋ ਸਾਲ ਚ ਆਈਆਂ, ਦਿਲ ਤੇ ਆਸ਼ਕੀ। ਦਿਲ ਫਿਲਮ ਦਾ ਗੀਤ ਸੀ, ਮੁਝੇ ਨੀਂਦ ਨਾ ਆਏ ਮੁਝੇ ਚੈਨ ਨਾ ਆਏ, ਕੋਈ ਜਾਏ ਜ਼ਰਾ ਢੂੰਡ ਕੇ ਲਾਏ, ਕਿੰਨਾ ਜਾਣੇ ਕਹਾ ਮੇਰਾ ਦਿਲ ਖੋ ਗਿਆ। तो गल यह कि इत्थे नींद ना आए चैन ना आए वाला हिसाब किताब गुरप्रीत जी इस करके बन गया, क्यों? क्योंकि राहुल गांधी ने ठोक बजा के कह दिता कि भाई जे ते खेडना है ते टीम वर्क करना सीख लो, अदरवाइज पेरां दे विच बहा देंगे। जी तो ये साफ है, स्पष्ट है। हालांकि अज मीत हेयर ने चुटकी ली, उन्हें आख्या कि कदे साडे लीडर ने इतना ठोक के बेइज्जती की है भी तुसीं कहने बारी बारी आ वेख लो ऐदा कोई साडा लीडर बोलिया जी भाई, ये पर बेइज्जती नहीं है, इंसल्ट नहीं है। मेरे ख्याल दे नाल ये लाद जी की गई आ कि भाई तुसीं एक यूनिट दे विच तब्दील हो जाओ, यूनिटी जी दे नाल खेडो, अदरवाइज फिर ਤੁਹਾਨੂੰ ਕਾਰਵਾਈ ਦੀ ਜ਼ਦ ਚ ਲੈ ਲਿਆ ਜਾਏਗਾ। ਹੁਣ ਹੋ जी ਕੀ ਰਿਹਾ ਸੀ ਕਿ ਤੁਹਾਨੂੰ ਪਤਾ ਹੀ ਆ ਕਿੰਨੀਆਂ ਲੌਬੀਆਂ ਨੇ ਕਾਂਗਰਸ ਦੀਆਂ, ਇੱਕ ਦੂਜੇ ਨਾਲ ਇੱਟ ਖੜੀਕਾ, ਇੱਕ ਦੂਜੇ ਨਾਲ ਇੱਟ ਖੜੀਕਾ। ਵੈਸੇ ਤੇ जी ਇਹਨਾਂ ਦੀ ਮੈਂ ਅੰਦਰੂਨੀ ਰਾਜਨੀਤੀ ਦੀ ਇੱਕ ਟਸਲ ਹੋਰ ਫੜੀ, ਜਿਹੜੀ ਅੱਜ ਮੈਂ ਦੁਪਹਿਰੇ ਦੱਸੀ ਸੀ ਕਿਤੇ, ਕਿ ਵੇਖੋ ਸੁਖਪਾਲ ਖਹਿਰਾ, ਕਿਉਂਕਿ ਉਹ ਇਹਨਾਂ ਦੇ ਕਿਸਾਨ ਵਿੰਗ ਦੇ ਚੇਅਰਮੈਨ ਨੇ, ਉਹ ਰਾਹੁਲ ਗਾਂਧੀ ਨੂੰ ਮਿਲਦੇ ਆ, ਮਾਲਵੇ ਚ ਰੈਲੀ ਪਲਾਨ ਹੁੰਦੀ ਆ, ਸਭ ਕੁਝ ਹੁੰਦਾ ਹੈ। ਦੂਜੀਆਂ ਜਿਹੜੀਆਂ ਰੈਲੀਆਂ ਹੋਣੀਆਂ ਸੀ ਇੰਡੀਆ 'ਚ, ਉਹ ਕਿਸਾਨ ਮਹਾਂ ਚੌਪਾਲ ਦੇ ਸਰਲੇਖ ਹੇਠਿਆ, ਨਾ ਹੇਠਿਆ। ਇੱਥੇ ਇਹਨਾਂ ਨੇ ਨਾਲ ਰਖਾ ਦਿੱਤਾ ਫਿਰ ਮਨਰੇਗਾ ਮਜ਼ਦੂਰ ਤੇ ਕਿਸਾਨ ਬਚਾਓ ਰੈਲੀ, ਕੁਝ जी ਇਸ ਤਰ੍ਹਾਂ। ਪਰ ਗੱਲ ਇਹ ਆ ਕਿ ਮਗਨਰੇਗਾ ਜਾਂ ਮਨਰੇਗਾ ਤੇ जी ਜਿਹੜਾ ਜੱਟ, ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਜਮਾਤੀ ਭੇੜ ਹੈ। जी
ਪਿੰਡਾਂ ਦੇ ਵਿੱਚ ਤੇ ਇਹ ਕਿਹਾ ਜਾਂਦਾ ਹੈ ਕਿ ਸਰਕਾਰ ਨੇ ਆ ਮੁਫਤ ਰਾਸ਼ਨ ਦੇ ਕੇ ਤੇ ਸਾਡੇ ਕਾਮੇ ਖੋਲ ਹੈ। ਤੁਸੀਂ ਮੈਂ ਗੱਲ ਕਿੱਥੇ ਕਰ ਰਿਹਾ, ਮੜਾ ਜਿਹਾ ਡੂੰਘਾਈ ਨਾਲ ਸੋਚਿਓ। ਜੀ ਤਾਂ ਤੁਸੀਂ ਦੋਨਾਂ ਜਮਾਤੀ ਜਿਹੜੇ ਘੋਲ ਦੇ ਕੱਲ ਭੇੜ 'ਚ ਚੱਲਦੇ ਨੇ, ਜ਼ਿਮੀਂਦਾਰ ਜਾਂ ਜਿਹੜਾ ਖੇਤੀ ਕਰਨ ਵਾਲਾ ਜਿਹੜਾ ਮਜ਼ਦੂਰ ਆ, ਉਹ ਤੇ ਚਲੋ ਆਪਾਂ ਖੇਤ ਮਜ਼ਦੂਰ ਕਹਿ ਲੈਂਦੇ ਆ, ਪਰ ਦੂਸਰਾ ਮਜ਼ਦੂਰ ਜੀ ਤੋ ਉਹਦੇ ਵਿੱਚ ਇਹ ਇੱਕ ਜਮਾਤੀ ਘੋਲ ਦਾ ਜਿਹੜਾ ਹੈ ਨਾ, ਉਹ ਇਹਨਾਂ ਨੇ ਪੜੋਲ ਬੰਨ ਦਿੱਤਾ ਕਿ ਠੀਕ ਹੈ ਉੱਥੇ ਮਜ਼ਦੂਰ ਤੇ ਪਹੁੰਚੇ ਹੋਣਗੇ ਜੀ ਜਾਂ ਕੁਝ ਜੱਟ ਤੇ ਪਹੁੰਚੇ ਹੋਣਗੇ ਜਿਹੜੇ ਕਾਂਗਰਸ ਨਾਲ ਜੁੜੇ ਹੋਣਗੇ, ਪਰ ਜੀ ਜੋ ਇੱਕ ਨਾਨ ਕਾਂਗਰਸੀ ਜਾਂ ਆਮ ਬੰਦਾ ਜਿਹੜਾ ਸੋਚਦਾ ਹੈ ਕਿ ਯਾਰ ਮੇਰਾ ਰੁਜ਼ਗਾਰ ਜਾ ਰਿਹਾ ਜਾਂ ਮੇਰੀ ਖੇਤੀ ਜਾ ਰਹੀ ਹੈ ਜਾਵਾਂ, ਤਾਂ ਉਹ ਕਹਿੰਦਾ ਕਿ ਇਹ ਤਾਂ ਉਹਨਾਂ ਲਈ ਹੈ, ਉਹ ਕਹਿੰਦਾ ਹੂੰ, ਉਹਨਾਂ ਲਈ। ਉਹ ਸਿਰਫ ਕਿਸ ਲਈ ਹੋਇਆ? ਕਿਉਂਕਿ ਸੁਖਪਾਲ ਖਹਿਰਾ ਨੰਬਰ ਨਾ ਆ ਜਾਵੇ। ਜੀ ਉਹ ਵਿੱਚ ਨਾਲ ਉਹ ਪਾ ਦਿੱਤਾ ਕਿ ਜੇ ਇਕੱਲੇ ਕਿਸਾਨਾਂ ਦਾ ਮਸਲਾ ਬਣ ਜਾਏਗਾ ਤੇ ਜੱਟ ਵੋਟ ਦੇ ਵਿੱਚ ਭਲ ਬਣੇਗੀ। तो खैर ਹੁਣ ਜਿਹੜਾ ਰਾਹੁਲ ਗਾਂਧੀ ਦਾ ਬਿਆਨ ਹੈ, ਇਹਨੂੰ ਡੀਕੋਡ ਜੇ ਕਰੀਏ ਤੇ ਇਹੋ ਆ ਕਿ ਸ਼ਾਇਦ ਕਾਂਗਰਸ ਲਗਭਗ 14 ਸਾਲਾਂ ਬਾਅਦ ਹੋ ਸਕਦਾ ਹੈ ਕਿ ਸੀਐਮ ਫੇਸ ਤੋਂ ਬਿਨਾ ਜਾਵੇ, ਕਿਉਂਕਿ 12 ਤੋਂ ਪਹਿਲਾਂ ਇਹਨਾਂ ਨੇ ਫੇਸ ਦੇਣਾ ਆਰੰਭ ਨਹੀਂ ਸੀ ਕੀਤਾ, ਤੁਹਾਨੂੰ ਸ਼ਾਇਦ ਯਾਦ ਹੋਏ, ਕਿਉਂਕਿ ਐਲਾਨੀਆ ਚਿਹਰਾ ਇਹਨਾਂ ਨੇ 12 ਫਿਰ 17 ਤੇ ਫਿਰ 22 ਚ ਦਿੱਤਾ। 22 ਚ ਹਾਰ ਗਏ ਜੀ, 17 ਚ ਜਿੱਤ ਗਏ, 12 ਚ ਹਾਰ ਗਏ ਸਨ, 12 ਚ ਐਨ ਕਹਿ ਲੋ ਕਿ ਕੰਢਿਆਂ ਤੇ ਜਾ ਕੇ ਕੰਮ ਜਿਹੜਾ ਉਹ ਕਲਕੰਦ ਹੋ ਗਿਆ ਇਹਨਾਂ ਦਾ। ਤੋ ਇਸ ਕਰਕੇ ਬਈ ਹੁਣ ਆਪਾਂ ਜੇ ਵੇਖੀਏ ਤਾਂ ਇਹ ਸਾਫ਼ ਸੰਕੇਤ ਹੈ ਕਿ ਅਸੀਂ ਰਾਜਸਥਾਨ ਜਾਂ ਹਰਿਆਣੇ ਵਾਲੀ ਗਲਤੀ ਪੰਜਾਬ ਚ ਨਹੀਂ ਦੁਹਰਾਵਾਂਗੇ ਕਿ ਭਾਈ ਪੰਜਾਬ ਦੇ ਵਿੱਚ ਤੁਹਾਨੂੰ ਇੱਕ ਯੂਨਿਟ ਦੇ ਵਿੱਚ ਤਬਦੀਲ ਹੋ ਕੇ ਖੇਡਣਾ ਪਏਗਾ, ਅਦਰਵਾਈਜ਼ ਤੁਹਾਨੂੰ ਬਾਹਰ ਪਾ ਦੇਣਗੇ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਬੀਬੀ ਸਿੱਧੂ ਹੁਣੀ ਬਿਆਨ ਦੇਣ ਤੇ ਉਹਦੀ ਚਰਚਾ ਨਾ ਹੋਵੇ, ਐ ਕਿਵੇਂ ਹੋ ਸਕਦਾ? ਆ ਗਿਆ ਫਿਰ ਕਹਿੰਦੇ ਚਰਚਾ 'ਚ ਰਹਿਣ ਵਾਲਾ ਬਿਆਨ ਇੱਕ ਹੋਰ। ਹਾਂਜੀ ਦੇਖੋ, ਉਹ ਕਦੇ ਰਾਜਨੀਤੀ 'ਚ ਸਰਗਰਮ ਹੋ ਜਾਂਦੇ ਆ, ਕਦੇ ਕਹਿੰਦੇ ਰਾਜਨੀਤੀ ਗੰਦੀ ਹੋ ਗਈ ਆ ਬਈ, ਅੱਜ ਤੇ ਉਹਨਾਂ ਨੇ ਸਿਰਾ ਹੀ ਕਰ ਦਿੱਤਾ। ਉਹ ਰਾਮਪਾਲ ਦੇ ਡੇਰੇ 'ਚ ਚਲੇ ਗਏ। ਤੁਹਾਨੂੰ ਪਤਾ ਰਾਮਪਾਲ ਕੌਣ ਆ? ਰਾਮਪਾਲ ਜੇ ਮੈਂ ਗਲਤ ਨਹੀਂ ਹੈ ਤੇ ਉਹ ਇਸ ਵੇਲੇ ਵੀ ਸ਼ਾਇਦ ਜੇਲ੍ਹ ਦੇ ਵਿੱਚ ਆ। ਇਹਨੂੰ ਜੇਲ੍ਹ 'ਚੋਂ ਆਏ ਫੜਨ ਹੋਏ ਨੇ ਵਾਸਤੇ ਕਹਿੰਦੇ ਹਾਂਜੀ ਬਾਹਰ ਨੇ ਇਸ ਟਾਈਮ, ਜਿਨ੍ਹਾਂ ਨੇ ਅਦਾਲਤਾਂ ਤੇ ਕਿਤਾਬਾਂ ਲਿਖੀਆਂ ਸੀ ਕਾਫੀ ਟਾਈਮ ਜੇਲ੍ਹ 'ਚ ਵੀ ਰਹੇ ਨੇ, ਜੇਲ੍ਹ 'ਚ ਰਹੇ ਆ। ਹਾਂਜੀ, ਤੇ ਇਹਨੂੰ ਫੜਨ ਵਾਸਤੇ, ਰਾਮਪਾਲ ਨੂੰ ਫੜਨ ਵਾਸਤੇ ਤੇ ਬੜਾ ਵੱਡਾ, ਬਹੁਤ ਵੱਡਾ ਝੱਟ ਲੱਗਾ ਸੀ। ਉਦੋਂ ਭਾਜਪਾ ਸਰਕਾਰ ਬਣੀ ਸੀ ਹਰਿਆਣੇ 'ਚ, ਸਾਨੂੰ ਯਾਦ ਆ। ਉਸ ਵੇਲੇ ਤੇ ਮੇਰੇ ਖਿਆਲ ਦੇ ਨਾਲ ਕੁਝ ਮੌਤਾਂ ਵੀ ਹੋਈਆਂ ਸਨ ਜੀ, ਤੇ ਬਹੁਤ ਜ਼ਿਆਦਾ ਇਹਦੇ ਤੇ ਗੰਭੀਰ ਦੋਸ਼ ਸੀਗੇ। ਤਾਂ ਖੈਰ ਇਹ ਕਹਿੰਦੀ ਹੈ ਕਿ ਜੇ ਮੈਂ ਕਲਯੁਗ ਦੇ ਵਿੱਚ ਬਈ ਸਤਯੁਗ ਵੇਖਿਆ ਤੇ ਇੱਥੋਂ ਵੇਖਿਆ। ਜੀ ਇਹ ਬੀਬੀ ਸਿੱਧੂ ਕਹਿਣ ਡਈ ਆ। ਭਾਈ ਕੀ ਕਰੀਏ ਹੁਣ, ਜਦੋਂ ਉਹਨਾਂ ਦਾ ਮਨ ਇਦਾਂ ਦਾ ਪਰਿਵਰਤਿਤ ਆਪਾਂ ਦੇਖਦੇ ਆ ਤਾਂ ਫਿਰ ਰਾਜਨੀਤੀ ਕੀ ਚੀਜ਼ ਆ। ਖੈਰ ਇਹਨਾਂ ਨੇ ਖੀਰ ਕਹਿ ਦਿੱਤਾ ਰਾਜਨੀਤੀ ਗੰਦੀ ਹੋ ਚੁੱਕੀ ਆ ਬਈ, ਹੁਣ ਬਸ ਆ ਸਾਡੀ ਤੇ ਬਸ ਆ। ਪਰ ਇਹਨਾਂ ਦਾ ਰਾਜਨੀਤੀ ਦੇ ਵਿੱਚ ਕਦੋਂ ਚਿੱਤ ਵੱਜ ਜਾਵੇ ਕਿ ਹਾਂ ਰਾਜਨੀਤੀ ਕਰਾਂਗੇ, ਕੋਈ ਪਤਾ ਹੀ ਨਹੀਂ ਇਹਨਾਂ ਦਾ। ਸੋ ਸਿੱਧੂ ਜੋੜੇ ਨੂੰ ਪ੍ਰੈਡਿਕਟ ਕਰਨਾ ਜਿਹੜਾ ਹੈ ਨਾ, ਹਾਰੀ ਸਾਰੀ ਦੀ ਖੇਡ ਨਹੀਂ ਜੇ ਹੈਗੀ। ਜੀ ਇਹ ਤਾਂ ਕਦੇ ਰਾਜਨੀਤੀ ਚੰਗੀ ਸਮਝ ਲੈਂਦੇ ਆ, ਕਦੇ ਗੰਦੀ ਸਮਝ ਲੈਂਦੇ ਆ। ਮੇਰਾ ਹਾਲ ਕਦੇ ਕਿਸੇ ਬਾਬੇ ਦੇ ਗੁਣ ਗਾ ਦਿੰਦੇ ਆ, ਬਾਬਾ ਇਹਨਾਂ ਛੱਡਿਆ ਕਿਹੜਾ ਮੈਨੂੰ ਦੱਸੋ। ਆਸਾਰਾਮ ਤੋਂ ਲੱਗ ਜਾਓ, ਉਹ ਜਿਹੜੀ ਉਹ ਹੈਗੀ ਆ ਬੱਬੋ, ਉਹ ਜਿਹੜੀਆਂ ਫਲੈਂਕ ਸਾਂਝੀਆਂ ਦਿੰਦੀ ਆ, ਉਹ ਕੀ ਆ ਉਹ ਰਾਧੇ ਮਾਂ, ਇਹ ਕਦੇ ਉਹਦੇ ਦਰਬਾਰ 'ਚ ਇਹਨਾਂ ਨੇ ਛੱਡਿਆ ਕਿਹੜਾ ਬਾਬਾ? ਬਾਬਾ ਨਹੀਂ ਛੱਡਿਆ ਕੋਈ ਸਿੱਧੂਰਾਂ ਨੇ। ਇਸ ਵਾਸਤੇ ਭਾਈ ਇਹ ਹੁਣ ਰਾਮਪਾਲ ਦੇ ਕੋਲ ਚਲੇ ਗਏ ਨੇ। ਦੇਖੋ ਕਿੰਨੀ ਕੁ ਦੂਰ ਰਾਜਨੀਤੀ 'ਚ ਕੋਈ ਬਾਬਾ ਹੋਰ ਉਹ ਜਿਹਾ ਟੱਕਰ ਗਿਆ, ਉਹ ਸ਼ਾਇਦ ਕਹਿ ਦੇਵੇ ਕਿ ਚਲੋ ਰਾਜਨੀਤੀ ਜਾਖੜ ਕੇ ਰਾਜਨੀਤੀ ਠੀਕ ਹੋ ਗਈ, ਪਿਉਰੀਫਾਈ ਹੋ ਗਈ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਇੱਕ ਹੋਰ ਚੇਅਰਮੈਨ ਨੇ ਅਸਤੀਫਾ ਦੇ ਦਿੱਤਾ ਜੀ, ਇਹ ਚੱਲੀ ਕੀ ਜਾਂਦਾ? ਹਾਂਜੀ ਦੇਖੋ, ਗੱਲ ਇਹ ਆ ਕਿ ਜਿਹੜਾ ਇਹ ਅਸਤੀਫਾ ਆਇਆ ਹੈ ਨਰਿੰਦਰ ਸ਼ੇਰਗਿੱਲ ਦਾ ਜੀ। ਅੱਛਾ, ਅਸਤੀਫਾ ਕੋਈ ਕਿਉਂ ਦੇਊਗਾ? ਮੇਰੀ ਗੱਲ ਸੁਣੋ, ਅਸਤੀਫਾ ਕੋਈ ਜੇ ਸਹੀ ਕੰਮ ਕਰਦਾ, ਅਸਤੀਫਾ ਚੇਅਰਮੈਨੀ, ਔਰ ਉਹ ਵੀ ਚੇਅਰਮੈਨੀ ਜਿਹੜੀ ਆ ਮਿਲਕ ਫੈਡ ਦੀ, ਦਾ ਪੰਜਾਬ ਸਟੇਟ ਮਿਲਕ ਪ੍ਰੋਡਿਊਸਰ ਫੈਡਰੇਸ਼ਨ ਲਿਮਟਿਡ,
है जिहड़ी एडी तगड़ी संस्था है, अदारा है, ओदा कोई चेयरमैन बनया, लोग ते तरस जाते हैं। वो चेयरमैन ही क्यों छड्डेगा साहब? जी। शेरगल पुराना बंदा इन्हां दा, हुँ, इलैक्शन भी लड़िया सी, हार गया। तो कहने का मतलब यह है कि नरेंद्र शेरगिल तो अस्तीफा लिया गया है, जी, समझो। और कमाल की गल है कि जिन्हों ने अस्तीफा दिता है उन्होंने चर्चा घट होंगी है। इधर बुलाडे वाली साइड से एक मार्केट कमेटी का चेयरमैन अस्तीफा दे गया, खडाल, ओदी जी, कोई गल नहीं करता। उन्हें अपने अस्तीफे का कारण दसिया कि ना तो जी। साडा कोई काम होंदा, सुनवाई होंदी है, उल्टा दिल्ली का दखल दफ्तर तक है। यदा मतलब कि इन्होंने हुण इन्हां दफ्तरां दे विच भी बंदे बिठा दिते हैं। हुँ, जी, ते दूजी गल यह कि मिल्कफेड बारे ते जांच पड़ताल होनी चाहिए है। पिछले जी, कुछ समय तो नियुक्तियां नूं लैके कुछ कथित तौर पर गड़बड़ियां दे दोष लग रहे ने, तो इहदी ते जांच होनी चाहिए है। चुपचाप चेयरमैन नूं लांभे करन दे नाल कहानी थोड़ी ठीक हो जाती है। जी। कारण तुसीं दसना नहीं। तो संस्थावां का तो बेड़ा गर्क हो रहा जी। तुसीं वेरका तो लैके ये देख लो इन्हां दा की हाल होण डिया, कदे किते हुँ, कुछ गड़बड़, कदे किते कुछ गड़बड़। सो इस करके एक अस्तीफा ते तुहानूं पता है, अस्तीफा ते एक बारी ये जदों लैंदे ने तो बड़े बड़े भी इन्हां ने चेहरे, ओंकार संधू वर्गे जिहड़े सी, ओंकार सिद्धू आ की नाम मैनूं भुल गया, साडे पिंडां दे ही है, ओंकार जी नूं भेजता सी, चलो जो भी है। वधवा साहब नूं कड्ढण लगे तो मिंट मारदे। जी, पर बिल्कुल। ठीक है, जे तक कोई परसनल किसी का आपदा कारोबार प्रभावित होंदा तो उन्होंने लगता है कि हाँ जी मैनू चेयरमैनी छड़ देनी चाहिए, ठीक है। पर जदों संस्थावां दा बेड़ा गर्क होने की गल आउंदी आ, जदों संस्थावां दा वकार ढहण की गल आउंदी आ, तां उदों चुपचाप एक बंदे नूं लांभे करके दूजा आपदा बिठाल देना, ਉਹਦੇ ਨਾਲ ਤੇ ਗੱਲ नहीं बनती भाई। ये तो कोई जवाबदारी है नहीं कि मेरे ख्याल दे नाल। जी, बिल्कुल, उदा बिल्कुल। इन्हों ने कई चेयरमैन लाए ने, फार किए, ਉਹਦੇ ਚ ਇੱਕ ਬੀਬੀ ਭਰਾਜ ਦਾ ਸੰਗਰੂਰ ਵਾਲਾ ਖਾਸਮ ਖਾਸ ਉਹ ਵੀ ਤੇ ਗਿਆ। जी, ਫਿਰ ਇਹ ਤੋਂ ਇਲਾਵਾ ਫਰੀਦਕੋਟ ਵਾਲਾ ਉਹ ਵੇਖੋ ਜਿਹਨੇ ਕਮੈਂਟ ਕੀਤਾ ਸੀ ਜਦੋਂ ਇੱਕ ਲੇਡੀ ਟ੍ਰੈਫਿਕ ਅਧਿਕਾਰੀ ਦਾ ਸਨਮਾਨ ਕੀਤਾ ਮੁੱਖ ਮੰਤਰੀ ਨੇ, ਉਹ ਕਹਿੰਦਾ ਕਹਿੰਦੇ ਭਮਕੜਾਂ ਦੇ ਤੇ ਚਲਾਨ ਬੜੇ ਕੱਟਦੀ ਆ। ਲਓ ਕਮਾਲ ਆ, ਤੁਹਾਨੂੰ ਹੁਣ ਸਾਰਾ ਕੁਝ ਸਾਤ ਖੂਨ ਮਾਫ ਕਰ ਦਿੱਤੇ ਜਾਣ ਜੇ ਤੁਸੀਂ ਭਮਕੜ ਜੇ, ਤਾਂ ਹੱਦ ਹੋ ਗਈ ਹੈ जी, ਤੁਹਾਡੇ ਵਾਲੀ। ਉਹ ਵੀ ਰਗੜਤਾ ਨੇ ਚੇਅਰਮੈਨ। जी, ਬਿਲਕੁਲ। ਅੱਗੇ ਵਧੀਏ ਤਾਂ ਗੱਲ ਪੰਜਾਬ 'ਚ ਭਾਜਪਾ ਦੀ ਰੈਲੀ ਦੀ ਕਰਦੇ ਹਾਂ। ਸ਼ਾਹ ਹੁਣੀ ਆ ਰਹੇ ਨੇ ਤੇ ਵਿਰੋਧ ਦੀ ਵੀ ਕਹਿੰਦੇ ਤਿਆਰੀ ਹੈ। ਵਿਰੋਧ ਕਿੰਨਾ ਕੁ ਹੋਣ ਦੀ ਆਸ ਹੈ ਤੇ ਇਹ ਵਿਰੋਧ ਕੀ ਐਤਕੀਂ ਫੇਰ ਕਈਆਂ ਦੇ ਖਿਲਾਫ ਕੇਸ ਦੀ ਤਿਆਰੀ ਬਣੂਗਾ ਜਾਂ ਫਿਰ ਕੋਈ ਹੋਰ ਰਾਹ ਚੱਲੂਗਾ? ਕਿਉਂਕਿ ਪਿਛਲੀ ਵਾਰ ਵਾਲਾ ਤਾਂ ਖਾਸਾ ਕਈਆਂ ਦੇ ਗਲ ਦਾ ਖੌਫ ਬਣਿਆ ਹੋਇਆ। ਨਹੀਂ ਦੇਖੋ, ਜਿਹੜਾ ਇਹਨਾਂ ਦਾ ਵਿਰੋਧ ਹੈ ਲਾਗੇ ਤੇ ਕਿੰਨੇ ਜਾਣਾ ਤੇ ਕਿਹਨੂੰ ਜਾਣ ਦੇਣਾ, ਇਹਨਾਂ ਨੇ ਜਾਣ ਦੇਣਾ ਹੈ। 14 ਦੀ ਰੈਲੀ ਆ। ਹਾਂ, ਜੋ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਨੇ ਇਸ ਦੌਰੇ ਦਾ ਵਿਰੋਧ ਜਿਹੜਾ ਹੈ ਉਹ ਐਲਾਨਿਆ ਹੈ। ਜ਼ਿਲ੍ਹਾ ਪੱਧਰੀ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੋਣਗੇ। ਇਹਦਾ ਮਤਲਬ ਹੈ ਕਿ ਕਿਤੇ ਵੀ ਮੋਰਚੇ ਨੇ ਇਹ ਗੱਲ ਨਹੀਂ ਆਖੀ ਕਿ ਅਸੀਂ ਰਸਤੇ ਬਲੌਕ ਕਰਾਂਗੇ ਜਾਂ ਅਮਿਤ ਸ਼ਾਹ ਦੀ ਐਂਟਰੀ ਅਸੀਂ ਨਹੀਂ ਹੋਣ ਦਿਆਂਗੇ ਪੰਜਾਬ ਦੇ ਵਿੱਚ। ਇਹ ਸੰਕੇਤਕ ਹੀ ਧਰਨੇ ਆ। ਪਰ ਜੀ, ਗੱਲ ਜਿਹੜੀ ਵੇਖਣ ਵਾਲੀ ਹੋਏਗੀ ਉਹ ਇਹ ਹੋਏਗੀ ਕਿ ਅਮਿਤ ਸ਼ਾਹ ਵਾਲੀ ਇਹ ਜਿਹੜੀ ਰੈਲੀ ਆ ਇਹਦੇ ਚ ਨਿਕਲਦਾ ਕੀ ਆ, ਕੀ ਗੱਠਜੋੜ ਬਾਰੇ ਕੋਈ ਸਥਿਤੀ ਸਾਫ਼ ਹੁੰਦੀ ਆ, ਸਪਸ਼ਟ ਹੁੰਦੀ ਆ। ਹੂੰ, ਇੱਥੇ ਜੀ, ਪਿਛਲੇ ਦਿਨੀ ਗੱਲ ਕਰਦੇ ਸਾਂ ਕਿ ਜਾਖੜ ਸਾਹਿਬ ਮੈਨੂੰ ਮਿਲੇ ਸਨ। ਸਾਡਾ ਆਪਦਾ ਇੱਕ ਫੰਕਸ਼ਨ ਸੀ, ਉੱਥੇ ਉਹ ਆਏ ਸਨ। ਬਹੁਤ ਸਾਰੇ ਲੀਡਰ, ਵੈਸੇ ਮੇਰੀਆਂ ਫੋਟੋਆਂ ਫਾਟੋਆਂ ਬਹੁਤ ਇਹਨਾਂ ਦੇ ਤੁਹਾਨੂੰ ਪਤਾ ਭਮੱਕਾ ਟਰੋਲ ਕਰਦੇ ਆ, ਤੇ ਮੈਂ ਬੋਲਦਾ ਨਹੀਂ ਵੀ ਇਹਨਾਂ ਦੇ ਤਾਂ ਆਪਦੇ ਬੰਦੇ ਵੀ ਆਏ ਹੋਏ ਸੀਗੇ। तो ਹੂੰ, जाखड़ साहब भी ਜੀ, आए हुए सी। ਜੀ, तो जाखड़ साहब ਨੂੰ ਮੈਂ ਪੁੱਛਿਆ ਸੀ ਉੱਥੇ, ਜੀ, ਤਾਂ ਉਹ ਕਹਿੰਦੇ ਵੀ ਮਿੰਟੂ ਭਗਵਾਨ ਹੀ ਜਾਣਦਾ, ਸਾਨੂੰ ਕੋਈ ਵੀ ਪਤਾ ਨਹੀਂ। ਉਹ ਆਪ ਗੱਠਜੋੜ ਬਾਰੇ ਆ ਬੋਲ ਕੇ ਗਏ। ਉਹ ਕਹਿੰਦੇ ਹੂੰ, ਵੀ ਜੀ, ਅਮਿਤ ਸ਼ਾਹ ਹੀ ਇੱਥੇ ਕਹਿ ਚੁੱਕਾ ਕਿ ਪੰਜਾਬ ਦੀ ਰਾਜਨੀਤੀ ਤਾਂ ਵਿਸ਼ਨੂੰ ਭਗਵਾਨ ਦੀ ਵੀ ਸਮਝ ਨਹੀਂ ਆਉਂਦੀ। ਮੈਂ ਕਿਹਾ ਲਓ ਕਰ ਲਓ ਗੱਲ। ਇਹ ਇੱਕ ਤੇ ਇਹ ਸਾਫ਼ ਹੋ ਜਾਏਗਾ। ਦੂਜੀ ਗੱਲ ਇਹ ਆ ਕਿ ਧਰਮ ਪਰਿਵਰਤਨ ਦੇ ਮਾਮਲੇ ਦੇ ਵਿੱਚ ਬਿਆਨ ਦਿੱਤਾ ਹੈ ਅਮਿਤ ਸ਼ਾਹ ਨੇ ਪਿੱਛੇ ਜੇ। ਜੀ, ਧਰਮ ਪਰਿਵਰਤਨ ਦਾ ਇਹਦਾ ਮਤਲਬ ਇਹ ਆ ਕਿ ਕੁਝ ਸੰਵੇਦਨਸ਼ੀਲ ਮੁੱਦਿਆਂ ਨੂੰ, ਔਰ ਨਾਲ ਇੱਕ ਤੁਸੀਂ ਦੇਖਿਆ ਹੋਣਾ ਪ੍ਰਧਾਨ ਮੰਤਰੀ ਦਾ ਬਿਆਨ ਵੀ ਆਇਆ ਜੀ, ਕਿ ਬਈ ਸਿੱਖਾਂ ਲਈ ਨਿਆਂ ਜਾਂ ਜਿਹੜੀਆਂ ਇਹ ਚੀਜ਼ਾਂ ਨੇ ਉਹ ਸਰਪ੍ਰਥਮ ਨੇ। ਤੋ ਇਹ ਸਾਰਾ ਕੁਝ ਜਿਹੜਾ ਹੈ ਕਿਤੇ ਨਾ ਕਿਤੇ ਇਸ ਆਉਣ ਵਾਲੀ ਰੈਲੀ ਨੂੰ ਰੌਚਕ ਵੀ ਬਣਾਉਂਦਾ ਹੈ ਕਿ ਕੀ ਹੋਏਗਾ, ਕਿਉਂਕਿ ਸਸਪੈਂਸ ਦੋ ਤਿੰਨ ਹੈਗੇ ਨੇ।
ਕੋਈ ਐਲਾਨ ਹੋ ਸਕਦਾ ਹੈ, ਗੱਠਜੋੜ ਬਾਰੇ ਸਥਿਤੀ ਸਪਸ਼ਟ ਹੋ ਸਕਦੀ ਹੈ, ਜਾਂ ਪੰਜਾਬ ਨੂੰ ਕੁਝ ਦਿਖਾਇਆ ਜਾ ਸਕਦਾ ਆਉਣ ਵਾਲੇ ਸਮੇਂ ਵਾਸਤੇ ਕਿ ਭਾਈ ਤੁਹਾਡੇ ਲਈ ਆਹ ਕਰਾਂਗੇ। ਇਹ ਦੇਖਣਾ ਇੰਟਰਸਟਿੰਗ ਹੋਏਗਾ। ਵਿਰੋਧ ਤਾਂ ਚਲੋ ਠੀਕ ਹੈ, ਸਿਆਣੀ ਗੱਲ ਹੈ। ਕਿਸਾਨ ਜਥੇਬੰਦੀਆਂ ਨੇ ਜਿਹੜਾ ਸੰਕੇਤਕ ਵਿਰੋਧ ਜਤਾਇਆ ਨਾ, ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਰੋਡ ਬਲੋਕੇਜ ਵਗੈਰਾ ਜੇ ਅੜਿੱਕਾ ਪਾਉਨੇ ਹੋ ਤਾਂ ਇਹਦੇ ਵਿੱਚ ਅੱਗੇ ਆਪਾਂ ਵੇਖਿਆ ਨਰਿੰਦਰ ਮੋਦੀ ਵਾਰੀ ਕੀ ਹੋਇਆ, ਤਾਂ ਪੰਜਾਬ ਦੀ ਛਵੀ ਜਾਂ ਜਿਹੜੇ ਕਿਸਾਨ ਜਥੇਬੰਦਕ ਘੋਲ ਨੇ ਉਹ ਉਹਨਾਂ ਵਾਸਤੇ ਗਲਤ ਹੋ ਜਾਂਦਾ ਜੀ ਮੁੜ ਕੇ ਆਉਣ ਵਾਲੇ ਸਮੇਂ 'ਚ। ਜੀ, ਬਿਲਕੁਲ, ਬਿਲਕੁਲ। ਵੈਸੇ ਧਰਮ ਪਰਿਵਰਤਨ ਤੇ ਤਾਂ ਅਮਿਤ ਸ਼ਾਹ ਇਸ ਤੋਂ ਪਿਛਲੀ ਫੇਰੀ 'ਚ ਵੀ ਗੱਲ ਕਰ ਚੁੱਕੇ ਨੇ। ਇਹਨਾਂ ਨੇ ਜਲੰਧਰ ਪੀਏਪੀ 'ਚ ਬੋਲਦਿਆਂ ਹੋਇਆਂ ਖਾਸ ਤੌਰ ਤੇ ਧਰਮ ਪਰਿਵਰਤਨ ਨੂੰ ਟਾਰਗੇਟ ਕਰਕੇ 4-5 ਮਿੰਟ ਲਾਏ ਸੀ ਉਸ ਗੱਲ ਤੇ। ਖੈਰ ਇਹਦਾ ਮਤਲਬ ਹੈ ਕਿ ਧਰਮ ਪਰਿਵਰਤਨ ਤੇ ਖਾਸਾ ਕੰਮ ਕਰ ਰਹੇ ਨੇ। ਐਂਗਲ ਸਪਸ਼ਟ ਕਰ ਗਏ ਨੇ, ਕਹਿਣ ਦਾ ਭਾਵ ਵੀ ਹੁਣ ਇੱਥੇ ਗੱਲ ਤੁਰੂਗੀ, ਅੱਗੇ ਭਾਜਪਾ ਇਹ ਪੱਤਾ ਖੇਡੂਗੀ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ।